ਕੈਨੇਡਾ ਵਿੱਚ ਇੰਦਰਾ ਗਾਂਧੀ ਦੇ ਕਤਲ ਦੀ ਝਾਂਕੀ ਕੱਢਣ ਤੇ ਦਲ ਖਾਲਸਾ ਦਾ ਅਹਿਮ ਬਿਆਨ। ਘੱਲੂਘਾਰਾ ਜੂਨ 84 ਦੇ ਸਮਾਗਮਾਂ ਤੇ ਸ਼੍ਰੋਮਣੀ ਕਮੇਟੀ ਬਾਰੇ ਭਾਈ ਦਲਜੀਤ ਸਿੰਘ ਬਿੱਟੂ ਨੇ ਦਿੱਤਾ ਵੱਡਾ ਬਿਆਨ। ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮਾਮਲੇ ਤੇ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਨੇ ਘੇਰੇ ਦਿੱਲੀ ਕਮੇਟੀ ਦੇ ਪ੍ਰਧਾਨ। ਕੈਨੇਡਾ ਵਿੱਚ ਇੰਦਰਾ ਗਾਂਧੀ ਦੇ ਕਤਲ ਦੀ ਝਾਂਕੀ ਕੱਢੀ ਗਈ, ਜਿਸ ਤੇ ਦਲ ਖਾਲਸਾ ਦੇ ਸਕੱਤਰ ਕੰਵਰਪਾਲ ਸਿੰਘ ਨੇ ਕਿਹਾ ਕਿ ਸਿੱਖ ਇਸ ਨੂੰ ਦਿਹਾੜੇ ਵਾਂਗੂ ਮਨਾਉਂਦੇ ਹਨ, ਜਿਵੇਂ ਕਿ ਭਾਰਤ ਵਿੱਚ ਰਾਵਣ ਨੂੰ ਸਾੜਿਆ ਜਾਂਦਾ ਹੈ। ਜੇਕਰ ਇਸ ਨਾਲ ਭਾਰਤ ਨੂੰ ਕੋਈ ਸਮੱਸਿਆ ਨਹੀਂ ਹੈ ਤਾਂ ਸਿੱਖਾਂ ਦੇ ਝਾਂਕੀ ਕੱਢਣ ਤੇ ਵੀ ਨਹੀਂ ਹੋਣੀ ਚਾਹੀਦੀ। ਉਹਨਾਂ ਕਿਹਾ ਕਿ ਇੰਦਰਾ ਗਾਂਧੀ ਨੇ ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਵਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਮਾਰੀ ਸੀ, ਜਿਸ ਕਾਰਨ ਰੋਸ ਵਜੋਂ 2 ਸਿੱਖਾਂ ਨੇ ਉਸ ਦਾ ਕਤਲ ਕਰ ਦਿੱਤਾ। ਦਰਅਸਲ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 9 ਸਾਲ ਦੀ ਵਿਦੇਸ਼ ਪਾਲਿਸੀ ਨੂੰ ਲੈ ਕੇ ਜਾਣਕਾਰੀ ਦਿੱਤੀ। ਇਸ ਦੌਰਾਨ ਜਦੋਂ ਉਹਨਾਂ ਤੋਂ ਕੈਨੇਡਾ ਵਿੱਚ ਇੰਦਰਾ ਗਾਂਧੀ ਦੇ ਕਤਲ ਦੀ ਝਾਂਕੀ ਨੂੰ ਕੱਢਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਇਸ ਤੇ ਵਿਰੋਧ ਜਤਾਇਆ। ਉਹਨਾਂ ਨੇ ਸਾਫ਼ ਕਿਹਾ ਕਿ ਦੋਵੇਂ ਮੁਲਕਾਂ ਦੇ ਰਿਸ਼ਤਿਆਂ ਦੇ ਲਈ ਇਹ ਸਹੀ ਨਹੀਂ ਹੈ। ਸਾਨੂੰ ਸਮਝ ਨਹੀਂ ਆ ਰਿਹਾ ਕਿ ਉਹ ਅਜਿਹਾ ਕਿਉਂ ਹੋਣ ਦਿੰਦੇ ਹਨ। ਵੱਖਵਾਦੀਆਂ ਨੂੰ ਛੋੜ ਦੇਣਾ ਸਿਰਫ ਭਾਰਤ ਲਈ ਹੀ ਨਹੀਂ, ਕੈਨੇਡਾ ਲਈ ਵੀ ਚੰਗਾ ਨਹੀਂ ਹੈ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਉਹਨਾਂ ਨੇ ਵੱਖਵਾਦੀਆਂ ਨੂੰ ਆਪਣੀ ਧਰਤੀ ਤੇ ਭਾਰਤ ਵਿਰੋਧੀ ਕੰਮ ਕਰਨ ਦੀ ਥਾਂ ਦਿੱਤੀ ਹੋਵੇ। ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਸਿਰਫ ਕੈਨੇਡਾ ਵਿੱਚ ਹੀ ਨਹੀਂ, ਸਗੋਂ ਬ੍ਰਿਟੇਨ ਵਿੱਚ ਵੀ ਜਦੋਂ ਭਾਰਤੀ ਝੰਡੇ ਦਾ ਅਪਮਾਨ ਕੀਤਾ ਗਿਆ ਸੀ ਤਾਂ ਵੀ ਅਸੀਂ ਇਸ ਦੇ ਖਿਲਾਫ ਇੰਗਲੈਂਡ ਸਾਹਮਣੇ ਚਿੰਤਾ ਜ਼ਾਹਰ ਕੀਤੀ ਸੀ। ਆਸਟ੍ਰੇਲੀਆ ਵਿੱਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ, ਪਰ ਉਹਨਾਂ ਨੇ ਸਾਡੀ ਗੱਲ ਨੂੰ ਸਮਝਿਆ ਤੇ ਖਾਲਿਸਤਾਨ ਪੱਖੀਆਂ ਤੇ ਲਗਾਮ ਲਗਾਈ। ਉਧਰ ਕੈਨੇਡਾ ਵਿੱਚ ਝਾਂਕੀ ਮਾਮਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਬਿਆਨ ਸਾਹਮਣੇ ਆਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਕੈਨੇਡਾ ਵਿੱਚ ਜਿਹੜੀ ਇੰਦਰਾ ਗਾਂਧੀ ਨੂੰ ਲੈ ਕੇ ਝਾਂਕੀ ਕੱਢੀ ਗਈ ਹੈ ਉਸ ਵਿੱਚ ਕੁਝ ਗਲਤ ਨਹੀਂ ਹੈ। ਉਹਨਾਂ ਕਿਹਾ ਕਿ ਇਤਿਹਾਸ ਨੂੰ ਵਿਖਾਉਣਾ ਕਿਵੇਂ ਗਲਤ ਹੋ ਸਕਦਾ ਹੈ। ਅਸੀਂ ਝਾਂਕੀ ਦੇ ਰੂਪ ਵਿੱਚ ਜਨਰਲ ਡਾਇਰ ਨੂੰ ਵਿਖਾਉਂਦੇ ਹਾਂ ਕਿ ਕਿਵੇਂ ਉਸਨੇ ਜਲਿਆਂਵਾਲੇ ਬਾਗ ਵਿੱਚ ਜ਼ੁਲਮ ਕੀਤਾ, ਤਾਂ ਅਸੀਂ ਇੰਦਰਾ ਗਾਂਧੀ ਵੱਲੋਂ ਸਿੱਖਾਂ ਤੇ ਕੀਤੇ ਜ਼ੁਲਮ ਬਾਰੇ ਕਿਉਂ ਨਹੀਂ ਦੱਸ ਸਕਦੇ ਹਾਂ। ਗਰੇਵਾਲ ਨੇ ਕਿਹਾ ਕਿ ਇਹ ਸਿੱਖ ਇਤਿਹਾਸ ਦੇ ਨਾਲ ਜੁੜਿਆ ਹੈ, ਅਸੀਂ ਇਸ ਤੋਂ ਕਿਵੇਂ ਦੂਰ ਹੋ ਸਕਦੇ ਹਾਂ। ਕਮੇਟੀ ਦੇ ਜਨਰਲ ਸਕੱਤਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਘੱਲੂਘਾਰੇ ਦੇ ਦਿਹਾੜੇ ਮੌਕੇ ਉਸ ਵੇਲੇ ਜ਼ਖਮੀ ਹੋਏ श्री गुरु ग्रंथ साहिब जी के स्वरूप संगतां दे दर्शन लिए रखे गए सन। मैंने देखी है झांकी जो कनाडा में निकाली गई है। भारत के प्रधानमंत्री इंदिरा गांधी जो कसूरवार थे, दोषी थे, जिन्होंने दरबार साहब पर हमला किया था, उनको सतवंत सिंह बेअंत सिंह जो हमारे शहीद हैं उनको उनकी तरफ से गोली मारी गई थी, उसकी झांकी निकाली गई है। ये जो हिस्सा है सिख इतिहास का, इस पर हमें गर्व है। ये हमारा पार्ट एंड पार्सल है, हमारे इतिहास का एक ऐसा हिस्सा है जिस पर हमें गर्व है। और मैं समझता हूँ कि ऐसा गौरवमयी हिस्सा जो है वो हम हर बार कहीं ना कहीं इसी रूप में अपना प्रकट करते हैं। और भारत को तो आदत पड़ गई है हर बात पर शोर शराबा डालने की। जब भी सिख कोई अपनी बात करते हैं, अपने हक़ों की बात करते हैं, अपनी आज़ादी की बात करते हैं और जो उनका इतिहास है वो दिखाते हैं, तो ये शोर शराबा डालना शुरू कर देता है हिंदुस्तान। अब भी इनका एक शोर शराबा ही, इससे ज़्यादा मैं इसको कुछ नहीं समझता। This float issue used, let me actually answer it, because I think there's a bigger issue involved, and the bigger issue involved is really the space that Canada has continuously and frankly to us, we are at a loss to understand, other than the requirements of vote bank politics, why anybody would do this. Because if you look at their history, I mean, you would imagine that they learn by the history and they wouldn't like to repeat that history. So it isn't only one incident, however egregious it may be. I think there is a larger underlying issue about the space which is given to separatists, to extremists, to people who advocate violence. And I think it's not good for the relationship, and I think it's not good for Canada. ਘੱਲੂਘਾਰਾ ਜੂਨ 84 ਦੀ ਯਾਦ ਵਿੱਚ ਰਖਵਾਏ ਸਮਾਗਮ ਦੌਰਾਨ ਭਾਈ ਦਲਜੀਤ ਸਿੰਘ ਬਿੱਟੂ ਨੇ ਕਿਹਾ ਕਿ ਘੱਲੂਘਾਰੇ ਦੇ ਇਹ ਦਿਹਾੜੇ ਸਿੱਖਾਂ ਲਈ ਬਹੁਤ ਅਹਿਮ ਹਨ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਚੜ੍ਹਾਈਆਂ ਵਿਪਰਦੀਆਂ ਫੌਜਾਂ ਦਾ ਟਾਕਰਾ ਜਿਸ ਸਿਦਕ ਤੇ ਸੂਰਮਗਤੀ ਨਾਲ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਤੇ ਉਹਨਾਂ ਦੇ ਗਿਣਤੀ ਦੇ ਜੁਝਾਰੂ ਯੋਧਿਆਂ ਨੇ ਕੀਤਾ, ਉਹ ਖਾਲਸਾਈ ਜੰਗ ਦੀ ਬੁਲੰਦੀ ਦੀ ਹਾਲੀਆ ਇਤਿਹਾਸ ਵਿੱਚ ਦਰਜ ਹੋਈ ਵੱਡੀ ਗਵਾਹੀ ਹੈ। ਇਹਨਾਂ ਸ਼ੂਰਵੀਰ ਯੋਧਿਆਂ ਨੇ ਜਿਵੇਂ ਗੁਰੂ ਦਾ ਰੁੱਤੇ ਆਪਾਂ ਨਿਸ਼ਾਵਰ ਕਰਕੇ ਸ਼ਹੀਦੀ ਰੁਤਬੇ ਹਾਸਲ ਕੀਤੇ, ਉਹ ਸਾਡੇ ਲਈ ਸਦਾ ਪ੍ਰੇਰਨਾ ਦਾ ਸੋਮਾ ਰਹੇਗਾ। ਘੱਲੂਘਾਰੇ ਦੀ ਯਾਦ ਨੂੰ ਸਿੱਖਾਂ ਦੇ ਮਨਾਂ ਵਿੱਚ ਮਿਟਾ ਦੇਣ ਜਾਂ ਧੁੰਦਲਾ ਕਰਨ ਲਈ ਸਮੇਂ ਦੀਆਂ ਹਕੂਮਤਾਂ ਨੇ ਬਹੁਤ ਜ਼ੋਰ ਲਾਇਆ, ਪਰ ਸਿੱਖ ਸਮੂਹਿਕ ਯਾਦ ਵਿੱਚ ਇਸ ਦਿਹਾੜੇ ਦੀ ਛਾਪ ਗੂੜੀ ਹੀ ਹੁੰਦੀ ਗਈ ਹੈ। ਸਿੱਖਾਂ ਨੇ ਸਰਕਾਰੀ ਬਿਰਤਾਂਤਾਂ ਨੂੰ ਨਕਾਰ ਕੇ ਆਪਣੀ ਪਰੰਪਰਾ ਵਿੱਚੋਂ ਇਹਨਾਂ ਦਿਨਾਂ ਨੂੰ ਘੱਲੂਘਾਰਾ ਹਫ਼ਤੇ ਵਜੋਂ ਮਨਾਉਣ ਦਾ ਰਾਹ ਅਪਣਾ ਲਿਆ ਹੈ। ਲੰਘੇ ਦਿਨ ਸਿੱਖ ਸੰਗਤਾਂ ਤੇ ਵੱਖ-ਵੱਖ ਜਥਿਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦਾਂ ਨਮਿਤ ਅਰਦਾਸ ਵਿੱਚ ਸ਼ਮੂਲੀਅਤ ਕੀਤੀ। ਸੰਗਤ ਪੂਰੀ ਭਾਵਨਾ ਤੇ ਸ਼ਰਧਾ ਨਾਲ ਸਮਾਗਮ ਵਿੱਚ ਸ਼ਾਮਿਲ ਹੋਈ ਸੀ। ਅਫਸੋਸ ਕਿ ਅਰਦਾਸ ਸਮਾਗਮ ਮੌਕੇ ਪ੍ਰਬੰਧਕੀ ਅਦਾਰੇ ਤੇ ਮੁਲਾਜ਼ਮ ਅਤੇ ਪੁਲਿਸ ਪ੍ਰਸ਼ਾਸਨ ਇਕਮਿਕ ਹੋਏ ਨਜ਼ਰ ਆ ਰਹੇ ਸਨ।
ਚਿਟਕਪੜੀਏ ਪੁਲਿਸ ਦੀ ਉੱਥੇ ਵਧਵੀਂ ਨਕਲੋ ਹਰਕਤ ਸੀ। ਸਰਕਾਰ ਤਾਂ ਘੱਲੂਘਾਰੇ ਨੂੰ ਸਹਿਜ ਰੂਪ ਵਿੱਚ ਸਿੱਖ ਯਾਦ ਵਿੱਚ ਸਥਾਪਿਤ ਹੋ ਜਾਣ ਦੇ ਵਿਚਾਰ ਤੋਂ ਭੈਭੀਤ ਹੈ, ਪਰ ਪ੍ਰਬੰਧਕ ਵੀ ਇਸ ਸਮਾਗਮ ਨੂੰ ਸਮੁੱਚੇ ਖਾਲਸਾ ਪੰਥ ਦਾ ਸਾਂਝਾ ਸਮਾਗਮ ਤੇ ਪ੍ਰੇਰਣਾ ਦਾ ਸੋਮਾ ਬਣਾਉਣ ਲਈ ਉਦਮ ਕਰਨ ਦੀ ਬਜਾਏ ਇਸ ਨੂੰ ਅਰਦਾਸ ਸਮਾਗਮ ਤੱਕ ਸੀਮਿਤ ਰੱਖ ਰਹੇ ਹਨ। ਪੰਥਕ ਹਿੱਸਿਆਂ ਸਮੇਤ 8 ਸਿੱਖ ਸਫਾ ਵਿਚਲਾ ਅੰਦਰੂਨੀ ਖਿੰਡਾਓ ਕਾਰਨ ਪ੍ਰਬੰਧਕਾਂ ਤੇ ਪੁਲਿਸ ਪ੍ਰਸ਼ਾਸਨ ਨੂੰ ਅਜਿਹਾ ਕਰਨ ਦੀ ਥਾਂ ਮਿਲ ਜਾਂਦੀ ਹੈ। ਅੱਜ ਦੇ ਸਮੇਂ ਲੋੜੀਂਦਾ ਹੈ ਕਿ ਸਿੱਖ ਅੰਦਰੂਨੀ ਸੰਵਾਦ ਰਾਹੀਂ ਆਪਸ ਵਿੱਚ ਭਰੋਸੇਯੋਗਤਾ ਵਧਾਉਣ ਅਤੇ ਆਪਣੇ ਇਤਿਹਾਸਕ ਦਿਹਾੜਿਆਂ ਨੂੰ ਖਾਲਸਾਈ ਜ਼ਬਤ ਨਾਲ ਸਾਂਝੇ ਰੂਪ ਵਿੱਚ ਮਨਾਉਣ, ਤਾਂ ਕਿ ਇਹ ਸਾਰੇ ਦਿਹਾੜੇ ਭਵਿੱਖ ਵੱਲ ਸਾਂਝੀ ਪੇਸ਼ਕਦਮੀ ਲਈ ਸਾਡਾ ਪ੍ਰੇਰਨਾ ਸਰੋਤ ਬਣਨ। ਇਹ ਦਿਨ ਸਾਡੇ ਲਈ ਬਹੁਤ ਹੀ ਅਹਿਮ ਹੈ, ਸਾਰੀ ਦੁਨੀਆ ਦੇ ਇਤਿਹਾਸ ਵਿੱਚ ਬਹੁਤ ਅਹਿਮ ਹੈ। ਇਸ ਦਿਨ ਤੋਂ ਬਾਅਦ ਸਾਰਾ ਇਤਿਹਾਸ ਬਦਲ ਜਾਂਦਾ ਹੈ। ਜਿਹੜਾ ਇਸ ਤੋਂ ਬਾਅਦ ਦਾ ਇਤਿਹਾਸ ਆ ਇਹਦੇ ਆਲੇ ਦੁਆਲੇ ਘੁੰਮਦਾ ਆ। ਇਸ ਤੋਂ ਬਿਨਾ ਕੋਈ ਇਤਿਹਾਸਕਾਰੀ ਨਹੀਂ ਹੋ ਸਕਦੀ। ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸ਼ਖਸੀਅਤ ਨੂੰ ਵਿੱਚ ਰੱਖ ਕੇ ਸਿੱਖਾਂ 'ਚ ਕੋਈ ਕਿਰਦਾਰ ਨਹੀਂ ਬਿਲਡ ਕੀਤੇ ਜਾ ਸਕਦੇ ਬਿਨਾ ਉਹਨਾਂ ਤੋਂ। ਤੇ ਹੁਣ ਜੇ ਦੇਖੀਏ ਕਿ ਜਿੱਦਾਂ ਹੁਣ ਆਪਾਂ ਦੇਖਦੇ ਹਾਂ ਕਿ ਸਾਰੇ ਪਾਸੇ ਮੈਂ ਦੇਖਦਾ ਕਿ ਪੁਲਿਸ ਹੀ ਪੁਲਿਸ, ਈਵਨ ਜਿਹੜੇ SGPC ਆ ਉਹ ਵੀ ਉਹਨਾਂ ਨੇ ਰਲੇ ਲੱਗਦੇ ਆ। ਇਹ ਜਿਹੜਾ ਮਾਹੌਲ ਆ ਇਹ ਜਦੋਂ ਤੋਂ ਇਹ ਅਟੈਕ ਹੋਇਆ ਆ ਉਦੋਂ ਤੋਂ ਅਸੀਂ ਦੇਖਦੇ ਆਏ ਆ ਕਿ ਇਹ ਸਾਡੇ ਲਈ ਬਹੁਤ ਪਵਿੱਤਰ ਦਿਹਾੜਾ ਹੈ, ਜਿੱਥੋਂ ਅਸੀਂ ਪ੍ਰੇਰਨਾ ਲੈਣੀ ਆ। ਇਹਨੇ ਸਾਨੂੰ ਸਦਾ ਹੀ ਰਾਹ ਨਵੇਂ ਖੋਲ੍ਹਣੇ ਆ ਖਾਲਸੇ ਦੇ। ਤੇ ਇੱਥੇ ਇਸੇ ਕਰਕੇ ਹਰ ਕਿਸਮ ਦਾ ਜਿਹੜਾ ਤਖਤ ਆ ਉਹ ਇੱਥੇ ਇੱਕ ਪਹਿਰਾ ਰੱਖਦਾ ਆ, ਉਹ ਦਬਾਅ ਪਾਉਂਦਾ ਆ, ਇਸ ਯਾਦ ਨੂੰ ਕੋਸ਼ਿਸ਼ ਕਰਦਾ ਕਿ ਦਵਾ ਰਾਹੀਂ, ਡਰ ਰਾਹੀਂ ਜਾਂ ਭੁਲੇਖਿਆਂ ਰਾਹੀਂ ਇਹਨੂੰ ਮਿਟਾ ਦਿੱਤਾ ਜਾਵੇ ਜਾਂ ਇਹਨੂੰ ਪੇਤਲਾ ਕਰ ਦਿੱਤਾ ਜਾਵੇ ਜਾਂ ਵਿਗਾੜ ਦਿੱਤਾ ਜਾਵੇ। ਉਹ ਕਰ ਰਿਹਾ ਲਗਾਤਾਰ। ਉਹ ਹੁਣ ਵੀ ਸਿੱਖਾਂ 'ਚ ਇਹ ਮਾਹੌਲ ਬਣਾ ਰਿਹਾ ਆ। ਜਿਹੜਾ ਅੱਜ ਆਪਾਂ ਦੇਖਦੇ ਆ ਇਹ ਵੀ ਇਹੀ ਆ। ਆ ਪਿੱਛੇ ਜਿਹੜੀਆਂ ਅਰੈਸਟਾਂ ਹੋਈਆਂ, ਜਿਹੜੇ ਆਪਣੇ ਨੌਜਵਾਨ ਭੇਜ ਤੇ ਜਿਹੜੀ ਦੂਰ, ਉਹ ਸਾਰੇ ਇਸ ਮਾਹੌਲ ਦੇ ਹੀ ਇੱਕ ਲਗਾਤਾਰਤਾ ਆ ਕਿ ਸਾਰੇ ਪੰਜਾਬ 'ਚ ਮੀਡੀਆ 'ਚ ਕਿੰਨੀਆਂ ਫੋਰਸਾਂ ਕੀ। ਤੇ ਇੱਥੇ ਵੀ ਜੋ ਮਾਹੌਲ ਆ ਪੁਲਿਸ ਦਾ ਹੀ ਐਂ ਲੱਗਦਾ ਜਿੱਦਾਂ ਪੁਲਿਸ ਦਾ ਹੀ ਕੰਟਰੋਲ ਆ। SGPC ਵੀ ਲੱਗਦਾ ਕਿ ਉਹਨਾਂ ਨੇ ਚਿੱਟੀਆਂ ਵਰਦੀਆਂ ਪਾ ਲਈਆਂ, ਉਹਨਾਂ ਨੇ ਹੋਰ ਪਾ ਲਈਆਂ, ਜਿਹਨਾਂ ਰਲ ਕੇ ਹੀ ਕਰ ਰਹੇ। ਇੱਥੇ ਇੱਕ ਇੱਕ ਜਰੇ 'ਚ ਸ਼ਹੀਦਾਂ ਦੇ ਸੀਸ ਆ, ਉੱਥੇ ਖੜੇ ਆ ਸੀ, ਏਡੀ ਪਵਿੱਤਰ ਆ। ਇੱਥੇ ਇੱਕ ਤਖਤ ਆ ਕੇ ਦੀਆਂ ਬੰਦੂਕਾਂ ਜਾਂ ਪੁਲਿਸ ਨਾਲ ਉਹ ਪਹਿਰਾ ਰੱਖੇ, ਇਹ ਬਹੁਤ ਹੀ ਸਿੱਖ ਕਦੀ ਬਰਦਾਸ਼ਤ ਨਹੀਂ ਕਰ ਸਕਦੇ। ਇਹ ਜੋ ਮਾਹੌਲ ਇੱਥੇ ਬਣਨ ਨਹੀਂ ਦਿੰਦੇ ਜਾਂ ਜਿਹੜਾ ਵਿਗਾੜਦੇ ਆ, ਇਹ ਸਟੇਟ ਵਿਗਾੜਦਾ ਤਾਂ ਉਹਨਾਂ ਨਾਲ ਅਕਾਲੀ ਦਲ ਜਿਹੜੀ SGPC ਆ, ਜਿਹੜੀ ਇਹ ਪ੍ਰਬੰਧਕ ਆ, ਉਹ ਰਲ ਕੇ ਵਿਗਾੜਦੇ ਆ ਮਾਹੌਲ। ਇੱਥੋਂ ਸਾਨੂੰ ਅੱਜ ਇਹ ਪ੍ਰਣ ਕਰਨਾ ਚਾਹੀਦਾ ਕਿ ਦੇਖੋ ਅਕਾਲ ਤਖਤ ਤੇ ਉਹਨਾਂ ਨੇ ਹਮਲਾ ਕੀਤਾ, ਢਾਹ ਦਿੱਤਾ, ਸੰਤ ਜਰਨੈਲ ਸਿੰਘ ਸ਼ਹੀਦ ਕੀਤੇ। ਉਹੀ ਤਖਤ ਦੀਆਂ ਫੌਜਾਂ ਉਹੀ ਅੱਜ ਪ੍ਰਬੰਧ ਕਰ ਰਹੀਆਂ। ਇਦੋਂ ਵੱਡੀ ਗੁਲਾਮੀ ਦਾ, ਇਦੋਂ ਵੱਡੀ ਹੋਰ ਤੁਸੀਂ ਕੀ ਹੋ ਸਕਦਾ ਹੈ। ਤੇ ਇਹ ਜਿਹੜੇ ਜਥੇਦਾਰ ਆ, ਇਹ SGPC ਆ, ਜਿਨ੍ਹਾਂ ਦਾ ਕੰਮ ਚਾਹੀਦਾ ਕਿ ਇੱਥੇ ਉਹੋ ਜਿਹਾ ਮਾਹੌਲ ਬਣਾਉਣ, ਉਹੋ ਜਿਹਾ ਜਾਣੀ ਕਿ ਸੇਵਾ ਸੰਭਾਲ ਹੋਵੇ ਕਿ ਅੱਜ ਦੇ ਦਿਨ ਸਾਰੀ ਦੁਨੀਆ ਇੱਥੇ ਆਵੇ ਤਾਂ ਇੱਕ ਪ੍ਰੇਰਨਾ, ਇੱਕ ਨਵੀਂ ਜ਼ਿੰਦਗੀ ਲੈ ਕੇ ਜਾਵੇ। ਉਹ ਮਾਹੌਲ ਲਈ ਡਰ ਦਾ, ਸਹਿਮ ਦਾ, ਨਖੇੜਨ ਦਾ ਉਹ ਬਣਾਇਆ ਆ। ਇਹ ਤੋਂ ਸਿੱਖਾਂ ਨੂੰ ਇਹ ਡਿਸਾਈਡ ਕਰਨਾ ਚਾਹੀਦਾ, ਪੰਥ ਨੂੰ, ਕਿ ਅਕਾਲ ਤਖਤ ਜਿਹੜਾ ਇੰਨੇ ਸਮਿਆਂ ਤੋਂ ਹੋਰਨਾਂ ਦੇ ਪ੍ਰਬੰਧ 'ਚ ਆ, ਉੱਥੇ ਜਿਹੜਾ ਪ੍ਰਬੰਧ ਆ ਗੁਰੂ ਆਸ਼ੇ ਪਰੰਪਰਾ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਅਨੁਸਾਰ ਨਹੀਂ, ਗੁਰਮਤਿ ਅਨੁਸਾਰ ਨਹੀਂ, ਉਹ ਪ੍ਰਬੰਧ ਸਾਡਾ ਅਕਾਲ ਤਖਤ ਗੁਲਾਮ ਆ। ਇਹ ਤਖਤ ਜੋ ਸਾਡਾ ਕੇਂਦਰ ਆ, ਧੁਰਾ ਆ, ਜਿੱਥੇ ਅਸੀਂ ਵਿਚਾਰ ਵਟਾਂਦਰਾ ਕਰਨਾ ਆ, ਜਿੱਥੇ ਅਸੀਂ ਸਾਰਾ ਅਗਲੀਆਂ ਭਵਿੱਖ ਕੱਢਣੇ ਆ, ਜਿੱਥੇ ਗੁਰਮਤਿ ਕਰਨੇ ਆ, ਜਿੱਥੇ ਸਾਂਝੀ ਗਵਾਹੀ ਚੁਣਨੀ ਆ। ਅਕਾਲ ਤਖਤ ਦਾ ਅਸਲ ਮੈਨਾ ਗੁਰਮਤਿ ਆ, ਸਾਂਝੀ ਗਵਾਹੀ ਆ। ਉਹ ਹੈ ਨਹੀਂ ਪਿਛਲੇ ਬਹੁਤ ਲੰਬੇ ਸਮੇਂ ਤੋਂ। ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸਟਾਫ ਦੇ ਬਕਾਇਆ ਦੀ ਅਦਾਇਗੀ ਨਾ ਕਰਨ ਦੇ ਮਾਮਲੇ ਤੇ ਦਿੱਲੀ ਹਾਈ ਕੋਰਟ ਨੇ ਸਖਤ ਰਵੱਈਆ ਅਪਣਾਇਆ ਹੈ, ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਤੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਨੂੰ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕਰਦਿਆਂ ਸਰਨਾ ਤੇ ਜੀਕੇ ਨੇ ਸਕੂਲਾਂ ਦੀ ਮਾਲੀ ਹਾਲਤ ਲਈ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਤੇ ਜੰਮ ਕੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਕਮੇਟੀ ਤੇ ਕਾਬਜ਼ ਕਾਲਕਾ ਤੇ ਕਾਲੋ ਜੁੰਡਲੀ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਇਹਨਾਂ ਦੀ ਨਾਕਾਮੀ ਦੇ ਚੱਲਦਿਆਂ ਕੌਮ ਦੀ ਅਜੀਜ਼ ਵਿਰਾਸਤ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਮਾਨਤਾ ਰੱਦ ਕਰਨ ਦੇ ਸੰਕੇਤ ਮਾਣਯੋਗ ਅਦਾਲਤ ਵੱਲੋਂ ਦਿੱਤੇ ਗਏ ਹਨ। ਇਹ ਸਕੂਲ ਕੌਮ ਦੀ ਗੌਰਵਮਈ ਵਿਰਾਸਤ ਹਨ, ਜਿਨ੍ਹਾਂ ਨੂੰ ਸਾਡੇ ਪੁਰਖਿਆਂ ਵੱਲੋਂ ਹੋਂਦ ਵਿੱਚ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੀ ਸੁਣਵਾਈ 21 ਅਗਸਤ ਨੂੰ ਹੋਵੇਗੀ, ਜਿਸ ਦੌਰਾਨ ਕਾਲਕਾ ਤੇ ਕਾਲੋ ਨੂੰ ਅਦਾਲਤ ਵਿੱਚ ਪੇਸ਼ ਹੋ ਕੇ ਮਾਣਹਾਨੀ ਸਵੀਕਾਰ ਕਰਨੀ ਪਵੇਗੀ। ਜੇਕਰ ਉਨ੍ਹਾਂ ਨੇ ਸਮੇਂ ਸਿਰ ਸਕੂਲਾਂ ਦੀ ਸੰਭਾਲ ਕੀਤੀ ਹੁੰਦੀ ਤਾਂ ਸ਼ਾਇਦ ਅਜਿਹੀ ਸਥਿਤੀ ਪੈਦਾ ਨਾ ਹੁੰਦੀ।
ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਣਯੋਗ ਅਦਾਲਤ ਨੇ ਦਿੱਲੀ ਕਮੇਟੀ ਅਧੀਨ ਚੱਲ ਰਹੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸਟਾਫ ਨੂੰ 7ਵੇਂ ਪੇ ਕਮਿਸ਼ਨ ਦੇ ਮੁਤਾਬਕ ਹਲਫਨਾਮਾ ਨਾ ਦੇਣ ਤੇ ਮੌਜੂਦਾ ਪ੍ਰਬੰਧਕਾਂ ਤੇ ਅਦਾਲਤਾਂ ਦੀ ਮਾਣਹਾਨੀ ਦਾ ਨੋਟਿਸ ਦਿੱਤਾ ਹੈ ਅਤੇ ਅਗਲੇ 4 ਹਫ਼ਤਿਆਂ ਤੱਕ ਸਕੂਲ ਦੀ ਮਾਨਤਾ ਰੱਦ ਕਰਨ ਜਾਂ ਕਿਸੇ ਤੀਜੇ ਪੱਖ ਦੇ ਪ੍ਰਬੰਧਕਾਂ ਨੂੰ ਨਿਯੁਕਤ ਕਰਨ ਦੇ ਸੰਕੇਤ ਦਿੱਤੇ ਹਨ। ਹੁਣ ਇਹ ਸਿੱਖਿਆ ਵਿਭਾਗ ਤੇ ਨਿਰਭਰ ਕਰਦਾ ਹੈ ਕਿ ਉਹ ਜਾਂ ਤਾਂ ਸਾਡੇ ਸਕੂਲਾਂ ਦੀ ਮਾਨਤਾ ਰੱਦ ਕਰੇ ਜਾਂ ਉਹਨਾਂ ਨੂੰ ਚਲਾਉਣ ਲਈ ਕਿਸੇ ਤੀਜੀ ਧਿਰ ਦੇ ਪ੍ਰਬੰਧਕ ਦੀ ਚੋਣ ਕਰੇ। ਦੋਵੇਂ ਸਥਿਤੀਆਂ ਵਿੱਚ ਅਸੀਂ ਆਪਣੇ ਸਕੂਲਾਂ ਨੂੰ ਗਵਾਉਣ ਦੀ ਕਗਾਰ ਤੇ ਖੜੇ ਹਾਂ। ਉਪਰੋਕਤ ਆਗੂਆਂ ਨੇ ਕਿਹਾ ਕਿ ਹੁਣ ਜਦੋਂ ਕਾਲਕਾ ਤੇ ਉਸਦੇ ਸਾਥੀਆਂ ਨੂੰ ਮਾਣਹਾਨੀ ਦੇ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਮੁਲਾਜ਼ਮਾਂ ਪ੍ਰਤੀ ਆਪਣੀ ਮੁੱਢਲੀ ਜ਼ਿੰਮੇਵਾਰੀ ਵੀ ਨਹੀਂ ਨਿਭਾ ਰਹੇ ਹਨ ਤਾਂ ਉਹਨਾਂ ਨੂੰ ਫੌਰਨ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ। ਅਸੀਂ ਆਪਣੇ ਸਕੂਲਾਂ ਅਤੇ ਉਹਨਾਂ ਦੇ ਮੁਲਾਜ਼ਮਾਂ ਦੀ ਰੱਖਿਆ ਤੇ ਕੌਮ ਦੀਆਂ ਇਹਨਾਂ ਗੌਰਵਮਈ ਸੰਸਥਾਵਾਂ ਦੀ ਸ਼ਾਨ ਨੂੰ ਬਹਾਲ ਕਰਨ ਲਈ ਜੋ ਵੀ ਕਰ ਸਕਦੇ ਹਾਂ ਉਹ ਜ਼ਰੂਰ ਕਰਾਂਗੇ। ਅਸੀਂ ਅੱਜ ਹਾਈ ਕੋਰਟ ਦਾ ਫੈਸਲਾ ਤੁਹਾਨੂੰ ਦੱਸਣ ਆਏ ਹਾਂ। ਹਾਈ ਕੋਰਟ ਨੇ ਫੈਸਲਾ ਕਰਤਾ ਹੈ ਕਿ ਇਹ ਸਕੂਲ ਜਾਂ ਡੀ ਰਿਕਗਨਾਈਜ਼ ਕਰ ਦਿੱਤੇ ਜਾਣ ਜਾਂ ਇਹਨਾਂ ਦੇ ਉੱਤੇ ਐਡਮਿਨਿਸਟ੍ਰੇਟਰ ਬਿਠਾ ਦਿੱਤੇ ਜਾਣ। ਜੇ ਡੀ ਰਿਕਗਨਾਈਜ਼ ਹੁੰਦੇ ਨੇ, ਅੱਜ ਤੋਂ 10 ਸਾਲ ਪਹਿਲਾਂ ਤਾਂ 21,000 ਤੋਂ ਉੱਪਰ ਬੱਚਾ ਸੀ, ਅੱਜ ਪਤਾ ਨਹੀਂ 12,000 13,000 11,000। ਉਹ ਸਾਰੇ ਦੇ ਸਾਰੇ ਜਿਹੜੇ ਸਨ ਵਿਦਿਆਹੀਨ ਹੋ ਜਾਣਗੇ, ਉਹਨਾਂ ਨੂੰ ਕਿੱਥੋਂ ਵਿਦਿਆ ਲੈਣਗੇ ਨਹੀਂ ਪਤਾ ਕਿਸੇ ਨੂੰ। ਜੇ ਐਡਮਿਨਿਸਟ੍ਰੇਟਰ ਕਾਇਮ ਕਰ ਦਿੱਤੇ ਗਏ ਤਾਂ ਫਿਰ ਇਹ ਹੈਗਾ ਵੀ ਸਕੂਲ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਰ ਦਿੱਲੀ ਦੇ ਸਿੱਖਾਂ ਦੇ ਉੱਤੇ ਨਹੀਂ। ਅਸੀਂ ਇਹ ਰਿਕੁਐਸਟ ਕਰਦੇ ਹਾਂ ਦਿੱਲੀ ਦੀ ਐਜੂਕੇਸ਼ਨ ਮਿਨਿਸਟਰ ਨੂੰ, ਇਹਨਾਂ ਦੀਆਂ ਬੇਈਮਾਨੀਆਂ, ਇਹਨਾਂ ਦੀਆਂ ਖੁਰਾਸਤਾਨੀਆਂ, ਇਹਨਾਂ ਨੂੰ ਪ੍ਰਬੰਧ ਨਹੀਂ ਕਰਨ ਆਉਂਦਾ, ਸਕੂਲਾਂ ਨੂੰ ਡੀ ਰਿਕਗਨਾਈਜ਼ ਨਾ ਕੀਤਾ ਜਾਵੇ। ਸਕੂਲਾਂ ਦੇ ਉੱਤੇ ਐਡਮਿਨਿਸਟ੍ਰੇਟਰ ਬਿਠਾਏ ਜਾਣ ਜਿਹੜੇ ਕਿ ਕਿੰਨਾ ਕਾਰਨਾਂ ਕਰਕੇ ਹਾਈ ਕੋਰਟ ਦੇ ਮਾਨਯੋਗ ਜੱਜ ਸਾਹਿਬਾਨ ਨੂੰ ਇਹ ਫੈਸਲਾ ਕਰਨਾ ਪਿਆ, ਉਸ ਤੇ ਵੀ ਗੌਰ ਕਰਨ। ਇਹਨਾਂ ਦੇ ਜੋ ਚੋਰੀਆਂ ਚਕਾਰੀਆਂ ਕੀਤੀਆਂ ਉਹਨਾਂ ਤੇ ਵੀ ਕੀਤਾ ਜਾਏ। ਮੈਨੂੰ ਇਹ ਵੀ ਪਤਾ ਲੱਗਿਆ ਹੈ ਤਨਖਾਹ ਦੇਣ ਨਹੀਂ ਹੋ ਰਹੀਆਂ ਤੇ ਕਈਆਂ ਮੈਂਬਰਾਂ ਤੇ ਪ੍ਰਧਾਨਾਂ ਨੇ ਆਪਣੇ ਹਲਕੇ ਦੀਆਂ ਕਈਆਂ ਟੀਚਰਾਂ ਨੂੰ ਉੱਥੇ ਭਰਤੀ ਵੀ ਕੀਤਾ। ਅੱਜ ਅਫਸੋਸ ਕਿ ਅੱਜ ਚੁਣੀ ਹੋਈ ਕਮੇਟੀ ਨੇ ਉਹ ਸਕੂਲ ਜਿਹੜੇ ਨੇ ਉਹ ਅੱਜ ਸਰਕਾਰ ਦੀ ਝੋਲੀ 'ਚ ਪਾਤੇ ਨੇ, ਸਿੱਧੇ ਜਾਂ ਅਸਿੱਧੇ ਰੂਪ ਵਿੱਚ। ਸਿੱਧੇ ਮੈਂ ਸਮਝਦਾ ਕਿ ਜਿਹੜੀ ਗੱਲ ਸਰਨਾ ਸਾਹਿਬ ਨੇ ਸ਼ੁਰੂ ਕੀਤੀ, ਮੇਰਾ ਆਪਣਾ ਜੋ ਪਰਸਨਲ ਇਹਨਾਂ ਸਕੂਲਾਂ ਦੇ ਨਾਲ ਟੱਚ ਹੈ, ਕਿਉਂਕਿ ਮੈਂ ਪਹਿਲਾ ਸਟੂਡੈਂਟ ਸੀਗਾ। ਲੇਕਿਨ ਦਿਲ ਦੁਖਦਾ ਹੈ ਕਿ ਜਿਹੜੇ ਸਕੂਲ ਦੀ ਨੀਂਹ ਆਪਣੇ ਸਾਹਮਣੇ ਰੱਖੀ ਗਈ ਦੇਖੀ ਹੋਵੇ, ਜਿਹੜੇ ਸਕੂਲ 'ਚ ਮੈਂ ਆਪਣੀ ਪਹਿਲੀ ਤੋਂ ਲੈ ਕੇ 11ਵੀਂ ਤੱਕ ਦੀ ਪੜ੍ਹਾਈ ਕੀਤੀ ਹੋਵੇ, ਅੱਜ ਉਹ ਸਕੂਲ ਸਾਡੇ ਇਹਨਾਂ ਨੇ ਤਬਾਹ ਕਰਕੇ ਰੱਖ ਦਿੱਤੇ ਨੇ। ਮੈਂ ਇਹਦੀ ਡਿਟੇਲ 'ਚ ਜਾਣਾ ਚਾਹੁੰਦਾ। ਇਹਨਾਂ ਨੇ 3 ਐਫੀਡੇਵਿਟ ਫਾਈਲ ਕੀਤੇ ਨੇ। ਉਹਨਾਂ ਨੇ ਤੁਹਾਡੇ ਤੋਂ ਐਫੀਡੇਵਿਟ ਮੰਗਿਆ ਪ੍ਰਧਾਨ ਸਕੱਤਰ ਦਾ, ਕਿ ਪ੍ਰਧਾਨ ਸਕੱਤਰ ਐਫੀਡੇਵਿਟ ਦੇਵੇ। ਇਹ ਪ੍ਰਧਾਨ ਸਕੱਤਰ ਨੇ ਆਪਣਾ ਐਫੀਡੇਵਿਟ ਨਹੀਂ ਦਿੱਤਾ। ਇਹਨਾਂ ਨੇ 3 ਐਫੀਡੇਵਿਟ ਹਰੇਕ ਸਕੂਲ ਦੇ ਦਿੱਤੇ ਨੇ, ਔਰ 3 ਜਿਹੜੇ ਐਫੀਡੇਵਿਟ ਦਿੱਤੇ ਨੇ ਚੇਅਰਮੈਨ ਦਾ, ਮੈਨੇਜਰ ਦਾ ਔਰ ਪ੍ਰਿੰਸੀਪਲ ਦਾ। ਇਹਨਾਂ ਦੇ ਐਫੀਡੇਵਿਟ ਜਿਹੜੇ ਨੇ ਸਾਰੇ ਸਕੂਲਾਂ ਦੇ ਦਾਖਲ ਕਰਾ ਦਿੱਤੇ ਨੇ। ਇਹਦਾ ਮਤਲਬ ਹੈ ਕਿ ਜਦੋਂ ਕੰਟੈਂਪਟ ਹੋਣੀ ਹੈ, ਜਦੋਂ ਜੇਲ੍ਹ ਜਾਣਾ ਪੈਣਾ ਨਾ, ਤਕਰੀਬਨ ਮੈਂਬਰ ਹੀ ਨੇ, ਮੈਨੇਜਰ ਤੇ ਚੇਅਰਮੈਨ ਤੇ ਪ੍ਰਿੰਸੀਪਲ, ਇਹ ਸਾਰਿਆਂ ਨੂੰ ਜੇਲ੍ਹ ਪਹੁੰਚਾ ਕੇ ਛੱਡਣਗੇ। ਇਹ ਬਚ ਨਹੀਂ ਸਕਦੇ ਜੋ ਕੋਰਟ ਨੇ ਆਰਡਰ ਕੀਤਾ ਹੈ। ਸਕੂਲਾਂ ਦੇ ਵਿੱਚ ਕਈ ਚੇਅਰਮੈਨ ਐਸੇ ਨੇ ਜਿਨ੍ਹਾਂ ਨੇ ਆਪਣੀ ਰਿਆਸਤ ਬਣਾਈ ਹੋਈ ਹੈ, ਜਿਨ੍ਹਾਂ ਨੇ ਸਵੇਰੇ ਆ ਕੇ ਉੱਥੇ ਬਹਿਣਾ, ਲੰਗਰ ਪ੍ਰਸ਼ਾਦੇ ਆਰਡਰ ਕਰਨੇ ਨੇ, ਕਿਸੇ ਦੀ ਤਰੱਕੀ ਕਰਨੀ ਹੈ, ਕਿਸੇ ਨੂੰ ਕੁਝ ਕਰਨਾ, ਕਿਸੇ ਦੀ ਅਡਾਪ ਭਰਤੀ ਕਰਨੀ ਹੈ, ਕਿਸੇ ਦੀ ਬਦਲੀ ਕਰਨੀ ਹੈ। ਉਹ ਜਿਹੜੇ ਸਾਰੀ ਚੀਜ਼ਾਂ ਨੂੰ ਰੋਕਣ ਵਾਸਤੇ ਇਹ ਜਿਨ੍ਹਾਂ ਨੂੰ ਚੁਣ ਕੇ ਭੇਜਿਆ ਜੇ ਨਾ, ਇਹ ਵੇਖ ਲਓ ਕੀ ਹੋ ਰਿਹਾ ਜੇ। ਅਸੀਂ ਵੀ ਆਰਾਮ ਨਾਲ ਬੈਠੇ ਹਾਂ, ਤੁਸੀਂ ਦਿੱਤਾ ਮੌਕਾ ਜਿਨ੍ਹਾਂ ਨੂੰ, ਉਹ ਹੌਲੀ ਹੌਲੀ ਕਰਕੇ। ਮੈਂ ਗੱਲ ਛੱਡ ਦੇਵਾਂ ਪੰਥਕ ਮਸਲਿਆਂ ਦੀ, ਮੈਂ ਗੱਲ ਛੱਡ ਦੇਵਾਂ ਕੌਮ ਦੇ ਇਸ਼ੂਜ਼ ਦੀ, ਮੈਂ ਗੱਲ ਛੱਡ ਦੇਵਾਂ ਉਹ ਭਾਵੇਂ ਡਾਂਗਬਾੜ ਦੀ ਛੱਡ ਦੇਵਾਂ, ਉਹਦੀ ਹਰਿਦੁਆਰ ਵਾਲੇ ਗੁਰੂ ਘਰ ਦੀ ਛੱਡ ਦੇਵਾਂ, ਮੈਂ ਸਾਰੀਆਂ ਗੱਲਾਂ ਛੱਡ ਦੇਵਾਂ, ਬੋਲਣਾ ਹੀ ਨਹੀਂ। ਲੇਕਿਨ ਤੁਸੀਂ ਸਕੂਲ ਕਿਹਦੇ ਹਵਾਲੇ ਕਰ ਰਹੇ ਹੋ? ਤੁਸੀਂ NCERT ਚੇਂਜ ਕਰਦੀ ਹੈ ਸਾਰਾ ਕੈਰੀਕੁਲਮ, ਤੁਸੀਂ ਬੋਲਦੇ ਹੀ ਨਹੀਂ।
ਇੱਕ ਚਿੱਠੀ ਨਹੀਂ ਪੜ੍ਹਦੇ ਤੁਸੀਂ ਕਾਲਜਾਂ ਦੇ ਵਿੱਚ ਆ ਕੇ ਉਹ ਲੈਕਚਰ ਕਰਾਉਂਦੇ ਹੋ ਜਿਹੜਾ ਸਾਡੇ ਗੁਰੂ ਨਾਨਕ ਦੇ ਅਸੂਲਾਂ ਤੋਂ ਫਰਕ ਹੋਵੇ। ਅੱਜ ਜਥੇਦਾਰ ਨੂੰ ਕਹਿਣਾ ਪੈ ਰਿਹਾ ਹੈ ਕਿ ਜਿਹੜਾ ਲੰਗਰ ਇਹ ਨਹੀਂ ਦੇ ਸਕੇ ਕਿਉਂਕਿ ਇਹ ਕਹਿੰਦੇ ਸਾਡੇ ਤੇ ਦਬਾਅ ਹੈ, ਅਸੀਂ ਪ੍ਰਵਾਨਾਂ ਨੂੰ ਲੰਗਰ ਨਹੀਂ ਭੇਜਣਾ ਇਹ ਜੰਤਰ ਮੰਤਰ ਤੇ। ਮੈਂ ਸਮਝਦਾ ਤੁਸੀਂ ਖੜੇ ਕਿੱਥੇ ਹੋ? ਔਰ ਇਹ ਦਿੱਲੀ ਦੀ ਸੰਗਤ ਦੇਖੇ, ਅੱਜ ਮੈਂ ਖਾਸ ਤੌਰ ਤੇ ਸੰਗਤ ਨੂੰ ਐਡਰੈਸ ਕਰ ਰਿਹਾ, ਇਹ ਤੁਹਾਡੀ ਪਾਈਆਂ ਪੂਰੀਆਂ ਨੇ। ਤੁਸੀਂ ਚੁਣਨ ਲੱਗਿਆ ਚੁਣ ਲੈ ਨਾ ਬੰਦੇ, ਤੇ ਹੁਣ ਭੁਗਤਣਾ ਵੀ ਪਏਗਾ ਅਗਲੇ 5 ਸਾਲ। ਜੇ ਕੋਈ ਬਚ ਗਿਆ, ਗੁਰੂ ਆਪ ਕੜਾ ਵਰਤਾ ਦੇਵੇ, ਕੋਈ ਬਚ ਗਿਆ ਤੇ ਸ਼ਾਇਦ ਆਪਣੇ ਪੱਲੇ ਸਕੂਲ ਕਾਲਜ ਬਚ ਜਾਣਗੇ, ਨਹੀਂ ਤੇ ਮੈਨੂੰ ਨਹੀਂ ਲੱਗਦਾ। ਭਰਤੀਆਂ ਤੁਸੀਂ ਜਿਹੜੀਆਂ ਨੇ ਉਹ ਤੁਸੀਂ ਮਿਨੋਰਟੀ ਸਟੇਟਸ ਹੋਣ ਦੇ ਬਾਵਜੂਦ ਤੁਸੀਂ ਸਿੱਖਾਂ ਨੂੰ ਨਹੀਂ ਦਿੱਤੀਆਂ। ਤੁਸੀਂ ਐਡਮਿਸ਼ਨ ਦਾ ਜਿਹੜਾ ਮਿਨੋਰਟੀ ਦਾ ਸਰਟੀਫਿਕੇਟ ਸੀ ਸਿਰਫ ਦਿੱਲੀ ਗੁਰਦੁਆਰਾ ਕਮੇਟੀ ਦੇ ਸਕਦੀ ਸੀ। ਅੱਜ ਗਲੀ ਗਲੀ ਦੇ ਵਿੱਚ ਕੋਈ ਅਫਸਰ ਨਹੀਂ, ਉਹਨੇ ਨਹੀਂ ਦੇਖਣਾ ਕਿ ਸਿਰ ਤੇ ਦਸਤਾਰ ਹੈ ਕਿ ਨਹੀਂ, ਉਹਨੇ ਨਹੀਂ ਦੇਖਣਾ ਪਿਓ ਨੇ ਬਾਲ ਕੱਟੇ ਕਿ ਨਹੀਂ ਕੱਟੇ, ਉਹਨੇ ਨਹੀਂ ਦੇਖਣਾ ਇਹਨੇ ਸੇਵੀਆ ਕੌਣ ਲਾਇਆ ਨਹੀਂ ਲਾਇਆ। ਉਹਨੇ ਕਹਿਣਾ ਕਿ ਹਮ ਤੋਂ ਗੁਰੂ ਗ੍ਰੰਥ ਸਾਹਿਬ को मानते हो, आ चुक सर्टिफिकेट चल तेरी एडमिशन होगी, सिख बच्चे बाहर रह जाएंगे। ਰਾਗੀ ਸਿੰਘਾਂ ਤੋਂ ਬਾਅਦ ਹੁਣ ਢਾਡੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਹਮਣੇ ਆਪਣੀ ਮੰਗਾਂ ਨੂੰ ਲੈ ਕੇ ਡਟ ਗਏ ਹਨ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਪੱਕਾ ਧਰਨਾ ਲਾ ਲਿਆ ਹੈ। ਕਮੇਟੀ ਦੇ ਦਫ਼ਤਰ ਦੇ ਸਾਹਮਣੇ ਉਹਨਾਂ ਨੇ ਦਿਨ ਰਾਤ ਚੱਲਣ ਵਾਲਾ ਧਰਨਾ ਲਗਾਇਆ ਹੈ। ਇਸ ਦੌਰਾਨ ਢਾਡੀ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਮਨ ਤੇ ਬੈਠ ਗਏ ਹਨ। ਢਾਡੀ ਸਿੰਘਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ 14 ਜੂਨ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਉਹ ਆਪਣੀ ਜਾਨ ਦੇ ਦੇਣਗੇ। ਇਸ ਦੇ ਲਈ ਉਹ ਜ਼ਿੰਮੇਵਾਰ ਲੋਕਾਂ ਦੇ ਨਾਂ ਵੀ ਦੱਸਣਗੇ। ਉਹਨਾਂ ਨੇ ਕਿਹਾ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੱਕ ਵੀ ਆਪਣੀ ਮੰਗਾਂ ਪਹੁੰਚਾਈਆਂ ਸਨ, ਕੋਈ ਜਵਾਬ ਨਹੀਂ ਆਇਆ, ਜਿਸ ਤੋਂ ਬਾਅਦ ਹੀ ਅਸੀਂ ਧਰਨਾ ਦੇਣ ਦਾ ਫੈਸਲਾ ਲਿਆ ਹੈ। ਸ਼੍ਰੀ ਗੁਰੂ ਹਰਗੋਬਿੰਦ ਸਿੰਘ ਸ਼੍ਰੋਮਣੀ ਢਾਡੀ ਸਭਾ ਦਾ ਇਲਜ਼ਾਮ ਹੈ ਕਿ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰਾਂ ਨੇ ਜਾਣਬੁੱਝ ਕੇ ਉਹਨਾਂ ਨੂੰ ਪ੍ਰੀਖਿਆ ਵਿੱਚ ਫੇਲ ਕੀਤਾ ਹੈ। ਇਸ ਤੋਂ ਇਲਾਵਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਦੇ ਵਾਰਾਂ ਗਾਇਨ ਦੇ ਸਮੇਂ ਨੂੰ ਵੀ ਘੱਟ ਕਰ ਦਿੱਤਾ ਗਿਆ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਪੁਰਾਣੀ ਰਵਾਇਤ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ। ਇਸ ਤੋਂ ਇਲਾਵਾ ਗੁਰਪੁਰਬ ਤੇ ਹੋਰ ਖਾਸ ਦਿਨਾਂ ਦੌਰਾਨ ਮਿਲਣ ਵਾਲੀ ਭੇਟਾਂ ਨੂੰ ਮੁੜ ਸ਼ੁਰੂ ਕੀਤਾ ਜਾਵੇ। ਢਾਡੀ ਜਥੇਬੰਦੀ ਨੇ ਕਿਹਾ ਕਿ ਸਾਨੂੰ ਸ਼੍ਰੋਮਣੀ ਕਮੇਟੀ ਨੇ ਧਰਨਾ ਦੇਣ ਲਈ ਮਜਬੂਰ ਕੀਤਾ ਹੈ। ਅਸੀਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਦੇ ਜ਼ਰੀਏ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੰਗਾਂ ਬਾਰੇ ਦੱਸਿਆ ਸੀ, ਪਰ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਆਇਆ ਤਾਂ ਉਹਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਦਰਅਸਲ ਸ਼੍ਰੋਮਣੀ ਕਮੇਟੀ ਮੁਤਾਬਕ ਸ਼੍ਰੀ ਅਕਾਲ ਤਖਤ ਤੇ ਢਾਡੀ ਵਾਰਾਂ ਗਾਇਨ ਕਰਨ ਵਾਲੀਆਂ 2 ਢਾਡੀ ਜਥੇਬੰਦੀਆਂ ਹਨ। ਇਹਨਾਂ ਦੇ ਬਾਰੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਫੈਸਲਾ ਲਿਆ ਗਿਆ ਸੀ, ਜਿਸ ਤੋਂ ਇੱਕ ਢਾਡੀ ਸਭਾ ਸਹਿਮਤ ਹੈ ਜਦਕਿ ਦੂਜੀ ਨਹੀਂ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਜਲਦ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਢਾਡੀਆਂ ਨਾਲ ਗੱਲ ਕਰਕੇ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਨਗੇ। ਇਹ ਪਹਿਲਾ ਮੌਕਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਰਾਗੀ ਸਿੰਘਾਂ ਦੀ ਲੱਗਣ ਵਾਲੀ ਡਿਊਟੀ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਵਾਲਾਂ ਦੇ ਘੇਰੇ ਵਿੱਚ ਹੈ। ਕਈ ਰਾਗੀ ਸਿੰਘਾਂ ਨੇ ਰੋਜ਼ ਦੀ ਵਜ੍ਹਾ ਕਰਕੇ ਅਸਤੀਫਾ ਵੀ ਦੇ ਦਿੱਤਾ ਸੀ ਤਾਂ ਕਈਆਂ ਨੂੰ ਮਜਬੂਰ ਕੀਤਾ ਗਿਆ। ਚੰਡੀਗੜ੍ਹ 'ਚ ਰਹਿੰਦੇ ਸਿੱਖ ਭਾਈਚਾਰੇ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਹੈ। ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ ਆਨੰਦ ਮੈਰਿਜ ਐਕਟ 1909 ਲਾਗੂ ਕਰ ਦਿੱਤਾ ਹੈ। ਇਸ ਸੰਬੰਧੀ ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਪੰਜਾਬ ਵਿੱਚ ਅਜੇ ਤੱਕ ਆਨੰਦ ਮੈਰਿਜ ਐਕਟ ਲਾਗੂ ਨਹੀਂ ਹੋਇਆ ਹੈ, ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਨੂੰ ਲਾਗੂ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ ਚੰਡੀਗੜ੍ਹ ਨੇ ਯੂਟੀ ਪ੍ਰਸ਼ਾਸਨ ਵੱਲੋਂ ਜਾਰੀ ਨੋਟੀਫਿਕੇਸ਼ਨ ਤਹਿਤ ਆਨੰਦ ਮੈਰਿਜ ਐਕਟ 1909 ਤਹਿਤ ਰਜਿਸਟ੍ਰੇਸ਼ਨ ਲਈ 15 ਮਾਰਚ 2023 ਤੋਂ ਚੰਡੀਗੜ੍ਹ ਆਨੰਦ ਮੈਰਿਜ ਰਜਿਸਟ੍ਰੇਸ਼ਨ ਰੂਲਸ 2018 ਨੂੰ ਲਾਗੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰੀਆ ਨੇ 22 ਫਰਵਰੀ 2023 ਨੂੰ ਚੰਡੀਗੜ੍ਹ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਹਨਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਚੰਡੀਗੜ੍ਹ ਆਨੰਦ ਮੈਰਿਜ ਐਕਟ 2018 ਸੰਬੰਧੀ ਵਿਚਾਰ ਵਟਾਂਦਰਾ ਕੀਤਾ, ਜਿਸ ਵਿੱਚ ਉਹਨਾਂ ਆਨੰਦ ਮੈਰਿਜ ਐਕਟ ਨੂੰ ਲਾਗੂ ਕਰਨ ਲਈ ਸਹਿਮਤੀ ਪ੍ਰਗਟਾਈ। ਹੁਣ ਤੱਕ ਚੰਡੀਗੜ੍ਹ ਵਿੱਚ ਸਿੱਖਾਂ ਦੇ ਵਿਆਹ ਦੀ ਰਜਿਸਟ੍ਰੇਸ਼ਨ ਹਿੰਦੂ ਮੈਰਿਜ ਐਕਟ ਤਹਿਤ ਹੀ ਹੁੰਦੀ ਸੀ। ਹੁਣ ਚੰਡੀਗੜ੍ਹ ਵਿੱਚ ਸਿੱਖ ਭਾਈਚਾਰੇ ਦੇ ਲੋਕ ਆਨੰਦ ਮੈਰਿਜ ਐਕਟ 1909 ਤਹਿਤ ਰਜਿਸਟਰਡ ਰੀਤੀ ਰਿਵਾਜ਼ਾਂ ਅਨੁਸਾਰ ਵਿਆਹ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਹੋਰ ਵਸਨੀਕ ਵੀ ਇਸ ਐਕਟ ਤਹਿਤ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਦਾ ਵਿਆਹ ਸਿੱਖ ਰੀਤੀ ਰਿਵਾਜ਼ਾਂ ਅਨੁਸਾਰ ਹੋਇਆ ਹੋਵੇ। ਬਿਨੈਕਾਰ ਮੈਰਿਜ ਬ੍ਰਾਂਚ ਗਰਾਊਂਡ ਫਲੋਰ ਡਿਪਟੀ ਕਮਿਸ਼ਨਰ ਦਫ਼ਤਰ ਸੈਕਟਰ 17 ਚੰਡੀਗੜ੍ਹ ਤੋਂ ਬਿਨੈ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਆਫਲਾਈਨ ਮੋਡ ਵਿੱਚ ਆਨੰਦ ਮੈਰਿਜ ਐਕਟ ਅਧੀਨ ਵਿਆਹ ਦੀ ਰਜਿਸਟ੍ਰੇਸ਼ਨ ਲਈ ਅਰਜ਼ੀ ਦੇ ਸਕਦਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਕੰਪਲਸਰੀ ਮੈਰਿਜ ਰਜਿਸਟ੍ਰੇਸ਼ਨ ਰੂਲਸ 2012 ਦੇ ਤਹਿਤ ਅਪਲਾਈ ਕਰਨ ਵਾਲੇ ਬਿਨੈਕਾਰਾਂ ਨੂੰ ਮੈਰਿਜ ਸਰਟੀਫਿਕੇਟ ਪ੍ਰਦਾਨ ਕਰਨ ਲਈ ਪਹਿਲਾਂ ਹੀ ਲਾਗੂ ਕੀਤੇ ਗਏ ਆਨਲਾਈਨ ਪੋਰਟਲ ਨੂੰ ਸੋਧਿਆ ਜਾਵੇਗਾ, ਤਾਂ ਜੋ ਆਨੰਦ ਮੈਰਿਜ ਐਕਟ ਅਧੀਨ ਅਪਲਾਈ ਕਰਨ ਵਾਲੇ ਬਿਨੈਕਾਰ ਆਨਲਾਈਨ ਸੇਵਾਵਾਂ ਦਾ ਲਾਭ ਲੈ ਸਕਣ। ਆਨੰਦ ਮੈਰਿਜ ਐਕਟ ਸਭ ਤੋਂ ਪਹਿਲਾਂ ਅੰਗਰੇਜ਼ਾਂ ਦੇ ਸਮੇਂ ਵਿੱਚ 1909 ਵਿੱਚ ਲਾਗੂ ਕੀਤਾ ਗਿਆ ਸੀ, ਪਰ ਉਦੋਂ ਕਈ ਥਾਵਾਂ ਤੇ ਲਾਗੂ ਨਹੀਂ ਕੀਤਾ ਜਾ ਸਕਿਆ। ਬਾਅਦ ਵਿੱਚ ਜਦੋਂ ਸੁਪਰੀਮ ਕੋਰਟ ਨੇ ਸਾਰੇ ਧਰਮਾਂ ਲਈ ਵਿਆਹ ਰਜਿਸਟ੍ਰੇਸ਼ਨ ਨੂੰ ਲਾਜ਼ਮੀ ਕਰ ਦਿੱਤਾ ਤਾਂ ਸਿੱਖ ਭਾਈਚਾਰੇ ਨੇ ਆਨੰਦ ਮੈਰਿਜ ਐਕਟ ਨੂੰ ਲਾਗੂ ਕਰਨ ਦੀ ਮੰਗ ਉਠਾਈ। ਹੁਣ ਤੱਕ ਸਿੱਖ ਵਿਆਹ ਹਿੰਦੂ ਮੈਰਿਜ ਐਕਟ ਤਹਿਤ ਰਜਿਸਟਰਡ ਹੁੰਦੇ ਰਹੇ ਹਨ। ਯੂਪੀਏ ਸਰਕਾਰ ਦੌਰਾਨ ਸਾਲ 2012 ਵਿੱਚ ਸੰਸਦ ਨੇ ਆਨੰਦ ਮੈਰਿਜ ਬਿੱਲ ਪਾਸ ਕੀਤਾ ਸੀ, ਜਿਸ ਨੂੰ ਉਸੇ ਸਾਲ 7 ਜੂਨ ਨੂੰ ਰਾਸ਼ਟਰਪਤੀ ਤੋਂ ਮਨਜ਼ੂਰੀ ਵੀ ਮਿਲ ਗਈ ਸੀ। ਪੰਜਾਬ ਵਿੱਚ ਇਹ ਐਕਟ 2016 ਵਿੱਚ ਨੋਟੀਫਾਈ ਕੀਤਾ ਗਿਆ ਸੀ।
ਸਿੱਖ ਧਰਮ ਵਿੱਚ ਵਿਆਹ ਨੂੰ ਆਨੰਦ ਕਾਰਜ ਕਿਹਾ ਜਾਂਦਾ ਹੈ। ਪਰਮਾਤਮਾ ਨੂੰ ਮੰਨਣ ਵਾਲਿਆਂ ਲਈ ਆਨੰਦ ਕਾਰਜ ਲਈ ਸਾਰੇ ਦਿਨ ਪਵਿੱਤਰ ਮੰਨੇ ਜਾਂਦੇ ਹਨ। ਆਨੰਦ ਕਾਰਜ ਵਿੱਚ ਸਿੱਖਾਂ ਦਾ ਵਿਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ 4 ਫੇਰੇ ਜਾਂ ਲਾਵਾਂ ਲੈ ਕੇ ਸੰਪੰਨ ਹੁੰਦਾ ਹੈ। ਭਾਵੇਂ ਹਿੰਦੂ ਮੈਰਿਜ ਐਕਟ ਵਿੱਚ ਹੀ ਰਜਿਸਟ੍ਰੇਸ਼ਨ ਦੀ ਵਿਵਸਥਾ ਸੀ, ਪਰ ਆਨੰਦ ਮੈਰਿਜ ਐਕਟ ਦੇ ਲਾਗੂ ਨਾ ਹੋਣ ਕਾਰਨ ਬਹੁਤੇ ਸਿੱਖਾਂ ਨੇ ਹਿੰਦੂ ਮੈਰਿਜ ਐਕਟ ਤਹਿਤ ਵਿਆਹ ਰਜਿਸਟਰ ਨਹੀਂ ਕਰਵਾਏ। ਇਸ ਲਈ ਉਹਨਾਂ ਕੋਲ ਵਿਆਹ ਦਾ ਕੋਈ ਸਬੂਤ ਨਹੀਂ ਸੀ। ਇਸ ਕਾਰਨ ਉਹਨਾਂ ਨੂੰ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਚੰਡੀਗੜ੍ਹ ਵਿੱਚ ਇੱਕ ਦਿਨ ਵਿੱਚ ਔਸਤਨ 20 ਤੋਂ 25 ਜੋੜੇ ਵਿਆਹ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਗੋਇੰਦਵਾਲ ਥਰਮਲ ਪਲਾਂਟ ਨੂੰ ਖਰੀਦਣ ਦੀ ਤਿਆਰੀ ਵਿੱਚ ਹੈ। ਸਰਕਾਰ ਥਰਮਲ ਪਲਾਂਟ ਦੀ ਖਰੀਦ ਪ੍ਰਕਿਰਿਆ ਵਿੱਚ ਹਿੱਸਾ ਲਵੇਗੀ। ਕੋਲਾ ਸਾਡੇ ਕੋਲ 45 ਦਿਨਾਂ ਤੋਂ ਵੱਧ ਸਮੇਂ ਲਈ ਉਪਲਬਧ ਹੈ। ਅਸੀਂ ਇਸ ਕੋਲੇ ਦੀ ਵਰਤੋਂ ਗੋਇੰਦਵਾਲ ਥਰਮਲ ਪਲਾਂਟ ਵਿੱਚ ਕਰਾਂਗੇ। ਇਸ ਨਾਲ ਬਿਜਲੀ ਦੀ ਲਾਗਤ ਘਟੇਗੀ। ਕੁਝ ਸਰਕਾਰਾਂ ਜਨਤਕ ਜਾਇਦਾਦਾਂ ਵੇਚਦੀਆਂ ਹਨ, ਪਰ ਅਸੀਂ ਨਿੱਜੀ ਖਰੀਦ ਰਹੇ ਹਾਂ। ਪ੍ਰੋਗਰਾਮ ਦੌਰਾਨ ਡੀਜੀਪੀ ਗੌਰਵ ਯਾਦਵ ਸਮੇਤ ਪੁਲਿਸ ਅਤੇ ਹੋਰ ਜੇਲ੍ਹ ਅਧਿਕਾਰੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ। ਪਾਕਿਸਤਾਨ ਸਥਿਤ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 16 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਅਤੇ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਅੱਜ ਭਾਰਤ ਤੋਂ 171 ਮੈਂਬਰੀ ਸਿੱਖ ਸ਼ਰਧਾਲੂਆਂ ਦਾ ਜਥਾ ਅਟਾਰੀ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਲਈ ਰਵਾਨਾ ਹੋਇਆ। ਭਾਰਤੀ ਸਿੱਖ ਸ਼ਰਧਾਲੂਆਂ ਨੇ ਜਥੇ ਵਿੱਚ 2 ਸੰਸਥਾਵਾਂ ਵਿਸ਼ਵ ਭਾਈ ਮਰਦਾਨਾ ਯਾਦਗਾਰੀ ਸੁਸਾਇਟੀ ਫਿਰੋਜ਼ਪੁਰ ਅਤੇ ਸੁਖਮਨੀ ਸਾਹਿਬ ਸੁਸਾਇਟੀ ਡੱਬਵਾਲੀ ਦੇ ਸ਼ਰਧਾਲੂ ਸ਼ਾਮਿਲ ਹਨ। ਇਸ ਸੰਬੰਧੀ ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਵੱਲੋਂ ਜਥੇ ਦੇ ਪਾਰਟੀ ਲੀਡਰ ਜੰਗ ਸਿੰਘ ਨੇ ਦੱਸਿਆ ਕਿ ਭਾਰਤੀ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਅਟਾਰੀ ਵਾਹਗਾ ਸਰਹੱਦ ਰਸਤੇ ਲਾਹੌਰ ਤੋਂ ਹੁੰਦਾ ਹੋਇਆ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਦੇ ਦਰਸ਼ਨਾਂ ਲਈ ਪੁੱਜੇਗਾ। ਇਸ ਉਪਰੰਤ ਜਥਾ ਗੁਰਦੁਆਰਾ ਜਨਮ ਅਸਥਾਨ ਸ਼੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸੱਚਾ ਸੌਦਾ, ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਅਤੇ ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਦੇ ਦਰਸ਼ਨ ਕਰੇਗਾ। ਉਹਨਾਂ ਦੱਸਿਆ ਕਿ 14 ਜੂਨ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 16 ਜੂਨ ਵਾਲੇ ਦਿਨ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ। ਉਹਨਾਂ ਦੱਸਿਆ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਉਪਰੰਤ 17 ਜੂਨ ਨੂੰ ਜਥਾ ਵਾਹਗਾ ਅਟਾਰੀ ਸਰਹੱਦ ਰਸਤੇ ਵਾਪਸ ਪਰਤੇਗਾ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਉੱਤਰਾਖੰਡ ਵਿੱਚ ਅਸਲ ਕੰਟਰੋਲ ਰੇਖਾ ਨੇੜੇ ਚੀਨ ਵੱਲੋਂ ਉਸਾਰੀ ਕਾਰਜਾਂ ਦੀਆਂ ਖਬਰਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਚੀਨ ਖਿਲਾਫ ਇਕਜੁੱਟ ਹੋ ਕੇ ਤੇ ਰਣਨੀਤਿਕ ਤੌਰ ਤੇ ਫੈਸਲਾ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਟਵਿੱਟਰ ਤੇ ਉੱਤਰਾਖੰਡ ਵਿੱਚ LAC ਦੇ ਨਾਲ ਵਾਲੇ ਖੇਤਰਾਂ ਵਿੱਚ ਚੀਨ ਵੱਲੋਂ ਕਥਿਤ ਨਿਰਮਾਣ ਕਾਰਜਾਂ ਦੀਆਂ ਕੁਝ ਸੈਟੇਲਾਈਟ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਵੱਲੋਂ ਚੀਨ ਨੂੰ ਕਲੀਨ ਚਿੱਟ ਦੇਣ ਕਾਰਨ ਦੇਸ਼ ਨੂੰ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ।